कि किसी बंदे ते गल आ जाती है कि लै भी तू कुरान ते हत्थ रख के आ गल कह दे तो असीं मान लांगे। इस तरह ही है ना, ਜਾਂ ਕੁਰਾਨ ਚੁੱਕ ਲਾ ਜਾਂ ਕਹਿਣਾ ਕੁਰਾਨ ਤੇ ਹੱਥ ਰੱਖ ਕੇ ਕਹਦੇ। ਕੁਰਾਨ ਪਾਕ ਦੀ ਤੈਨੂੰ ਪਤਾ ਹੈ ਕਿ ਸਾਡੇ ਵਾਸਤੇ ਬਹੁਤ ਅਜ਼ੀਮ ਕਿਤਾਬ ਆ। ਅਸੀਂ ਉਹਦੇ ਉਹ ਸਾਨੂੰ ਰਾਹ ਰਾਸਤਾ ਦੱਸਦੀ ਆ। ਉਹਦੇ ਵਾਸਤੇ ਕੁੱਲ ਕਾਇਨਾਤ ਦੀ ਹਰ ਚੀਜ਼ ਰੱਬ ਨੇ ਉਹਦੇ ਵਿੱਚ ਦੱਸੀ ਹੈ ਵੀ ਕਿੱਦਾਂ ਵਾ। ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਕਿ ਅਗਰ ਕੁਰਾਨ ਤੇ ਹੱਥ ਰੱਖ ਕੇ ਜਾਂ ਕੁਰਾਨ ਉਠਾ ਕੇ ਕੁਰਾਨ ਦੀ ਕਸਮ ਖਾ ਕੇ ਗੱਲ ਦੱਸਣ ਨਾਲੋਂ ਜ਼ਿਆਦਾ ਬਿਹਤਰ ਟ੍ਰੈਂਡ ਚਲਾਇਆ ਜਾਵੇ ਵੀ ਕੁਰਾਨ ਪਾਕ ਪੜ੍ਹ ਕੇ, ਯਾਨੀ ਕਿ ਕੁਰਾਨ ਪਾਕ 'ਚ ਹਰ ਚੀਜ਼ ਦਾ ਹੱਲ ਵਾ ਕਿ ਤੂੰ ਕੁਰਾਨ ਪਾਕ ਪੜ੍ਹੋ, ਪੜ੍ਹ ਕੇ ਤੇ ਉਹਦੇ ਹਿਸਾਬ ਨਾਲ ਦੱਸ ਦਿਓ ਕਿ ਇਹਦਾ ਹੱਲ ਕੀ ਆ, ਬਜਾਏ ਇਸ ਦੇ ਕਿ ਉਹ ਕਹਿ ਜਿਵੇਂ ਚੁੱਕੋ ਉਹਨੂੰ ਕਹੇ ਜੀ ਕੁਰਾਨ ਪੜ੍ਹੋ, ਕੁਰਾਨ ਦੇ ਵਿੱਚ ਹਰ ਚੀਜ਼ ਦਾ ਹੱਲ ਆ, ਕੁਰਾਨ ਪਾਕ ਦੇ ਵਿੱਚ ਹੱਲ ਲੱਭੋ ਤੇ ਦੱਸ ਦਿਓ। ਕਹਿਣਾ ਚਾਹੀਦਾ ਹੈ ਵੀ ਕੁਰਾਨ ਪਾਕ ਪੜ੍ਹੋ, ਜੋ ਉਹਦੇ 'ਚ ਹੱਲ ਆ ਤੁਸੀਂ ਉਸ ਹਿਸਾਬ ਨਾਲ ਦੱਸ ਦਿਓ। ਸਾਨੂੰ ਇਹ ਗੱਲ ਕਹਿਣੀ ਚਾਹੀਦੀ ਨਾ ਕਿ ਕੁਰਾਨ ਦੀ ਕਸਮ ਖਾਓ ਜਾਂ ਕੁਰਾਨ ਪਾਕ ਤੇ ਹੱਥ ਰੱਖੋ ਜਾਂ ਕੁਰਾਨ। ਇੱਕ ਗੱਲ। ਦੂਸਰੀ ਗੱਲ ਇਮਰਾਨ ਭਾਈ, ਸਾਡਾ ਅਕਸਰ ਟ੍ਰੈਂਡ ਮੈਂ ਵੇਖਿਆ ਵਾ ਆਪਣੇ ਪਿੰਡਾਂ ਥਾਵਾਂ ਦਾ, ਤੇ ਮੈਂ ਤੈਨੂੰ ਦੱਸਾਂਗਾ ਕਿ ਦੁਨੀਆ 'ਚ ਉਹੀ ਹੁੰਦਾ ਵਾ ਜੋ ਸਾਡੇ ਇੱਥੇ ਹੋ ਰਿਹਾ ਵਾ ਕਿ ਲੋਕ ਅਕਸਰ ਹੀ ਕੋਈ ਮਰਦਾ ਵਾ ਜਾਂ ਕੋਈ ਖੁਸ਼ੀ ਗਮੀ ਹੁੰਦੀ ਹੈ ਜਾਂ ਮਰੇ ਤੋਂ ਬਾਅਦ ਚਾਲੀਸਵਾਂ ਹੁੰਦਾ ਵਾ, ਕੋਈ ਐਸਾ ਕੋਈ ਵੀ ਫੰਕਸ਼ਨ ਹੁੰਦਾ, ਮੈਂ ਅਕਸਰ ਵੇਖਿਆ ਜਾਂਦਾ ਲੋਕ ਅਮੀਰ ਲੋਕਾਂ ਨੂੰ, ਤਗੜੇ ਲੋਕਾਂ ਨੂੰ ਦਾਵਾ ਦਿੰਦੇ ਤੇ ਕਦੀ ਇਹ ਨਹੀਂ ਸੋਚਿਆ ਕਿ ਜਦੋਂ ਕੋਈ ਮਰਦਾ ਤੇ ਕੰਧਾ ਕੌਣ ਦੇਣ ਡਿਆ ਹੁੰਦਾ, ਗਰੀਬ ਹੀ ਦੇ ਰਿਹਾ ਹੁੰਦਾ, ਮਸਜਿਦ ਤੋਂ ਸਫਾ ਚੁੱਕ ਕੇ ਲਿਆ ਕੇ ਕੌਣ ਰੱਖਣ ਡਿਆ ਹੁੰਦਾ, ਜੇ ਸਾਡੇ ਨਾਲ ਰੋਟੀ ਪਾਣੀ ਖਵਾਉਣ ਕੌਣ ਡਿਆ ਹੁੰਦਾ, ਗਰੀਬ ਹੀ। ਭੱਜ ਨੱਸ ਕਰਨ ਡਿਆ ਹੁੰਦਾ ਗਰੀਬ। ਅਸੀਂ ਅਮੀਰ ਨੂੰ ਅਹਿਮੀਅਤ ਦਿੰਦੇ ਆ, ਦਵੋ, ਮੈਂ ਨਹੀਂ ਕਹਿੰਦਾ, ਮੈਂ ਉਹਨਾਂ ਦੇ ਮੁਖਾਲਫ ਨਫੀ ਨਹੀਂ ਕਰਦਾ ਉਹਨਾਂ ਦੀ, ਨਹੀਂ, ਲੇਕਿਨ ਉਹ ਜਿਹੜਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਵਾ ਉਹਦੀ ਵੀ ਅਹਿਮੀਅਤ ਰੱਖੋ। ਉਹਨੂੰ ਵੀ ਕੋਈ ਸੋਚੋ ਕਿ ਯਾਰ ਇਸ ਬੰਦੇ ਨੇ ਸਾਡੇ ਔਖੇ ਟਾਈਮ ਕਿੱਦਾਂ ਕੰਮ ਆਉਂਦਾ, ਇਹਦੀ ਅਹਿਮੀਅਤ ਅੱਗੇ ਆ, ਦਿਲੋਂ ਰੱਖੋ। ਲੋਕ ਉਹਨੂੰ ਚੰਗੇ ਮੌਕੇ ਤੇ ਭੁੱਲੇ ਹੁੰਦੇ ਆ, ਹਾਲਾਂਕਿ ਮਾੜੇ ਮੌਕੇ ਤੇ ਮੈਂ ਅਕਸਰ ਗਰੀਬ ਆਪਣੇ ਯਾਰ ਸੱਜਣ ਹੀ ਦੇਖ ਲਓ, ਆਪਣੇ ਰਿਸ਼ਤੇਦਾਰ ਹੀ ਦੇਖ ਲਓ, ਜਿਹੜੇ ਵਿਚਾਰੇ ਸਗੋਂ ਮਾੜੇ ਉਹ ਸਾਡੇ ਸ਼ਾਨਾ ਬਿਸ਼ਾਨਾ ਖਲੋਤੇ, ਤਗੜੇ ਨੇ ਉਹ ਕਬਰਸਤਾਨ 'ਚ ਆਉਣਾ ਵਾ ਕਾਰ ਤੇ ਵੀ ਡਾਇਰੈਕਟ ਉੱਥੇ, ਚੰਗਾ ਜੀ ਮੈਂ ਆਇਆ ਸੀ, ਮੈਂ ਫਲਾਣੇ ਪਾਸੇ ਨਿਕਲਣਾ ਸੀ, ਅੱਲਾਹ ਪਾਕ ਤੈਨੂੰ ਸਬਰ ਦੇਵੇ ਜਾਊਗਾ। ਤੇ ਯਾਰ ਸਾਨੂੰ ਇਹਨਾਂ ਚੀਜ਼ਾਂ ਨੂੰ ਬਦਲਣਾ ਚਾਹੀਦਾ ਵਾ, ਸਾਨੂੰ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿਹੜੇ ਸਾਡੇ ਦੁੱਖ ਸੁੱਖ ਦੇ ਵੇਲੇ ਕੰਮ ਆਉਂਦੇ। ਦੋ ਗੱਲਾਂ। ਤੀਸਰੀ ਗੱਲ ਇਮਰਾਨ ਭਾਈ, ਮੈਂ ਆਪਣੇ ਵੇਖਣ ਵਾਲਿਆਂ ਨੂੰ ਵੀ ਇਹ ਗੱਲ ਦੱਸਾਂਗਾ ਕਿ ਹਮੇਸ਼ਾ ਵਾਸਤੇ ਤੁਸੀਂ ਜਦੋਂ ਵੀ ਕੋਈ ਫੈਸਲਾ ਕਰਦੇ ਹੋ ਕਿਸੇ ਮਹਿਫਲ 'ਚ, ਕਿਸੇ ਪਰਿਆਂ 'ਚ, ਕਿਸੇ ਰਿਸ਼ਤੇਦਾਰੀ 'ਚ, ਕਿਤੇ ਵੀ, ਤੁਸੀਂ ਇੱਕ ਚੀਜ਼ ਯਾਦ ਰੱਖੋ, ਕਦੀ ਵੀ ਖੂਨ ਦੇ ਨਾਲ ਖੂਨ ਨਹੀਂ ਧੁੱਪਦਾ। ਖੂਨ ਦੇ ਨਾਲ ਖੂਨ ਧੁੱਪ ਸਕਦਾ? ਖੂਨ ਕਾਹਦੇ ਨਾਲ ਧੁੱਪੇਗਾ? ਪਾਣੀ ਦੇ ਨਾਲ। ਖੂਨ ਦੇ ਨਾਲ ਖੂਨ ਨਹੀਂ ਧੁੱਪੇਗਾ, ਪਾਣੀ। ਯਾਨੀ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ, ਤੁਸੀਂ ਬੇਸ਼ੱਕ ਸੱਚੇ ਵੀ ਹੋ ਲੇਕਿਨ ਗੁੱਸੇ ਨਾਲ ਅਗਲਾ ਬੰਦਾ ਨਹੀਂ ਮੰਨਦਾ, ਬੜੇ ਪਿਆਰ ਨਾਲ ਮੰਨਦਾ, ਥੋੜਾ ਜਿਹਾ ਲਿਫ ਗਈ ਤਾਂ ਫੇਰ ਮੰਨਦਾ। ਯਾਨੀ ਕਿ ਤੁਸੀਂ ਅਗਰ ਰਿਸ਼ਤੇ ਬਚਾਉਣੇ ਆ, ਦੇਖੋ ਮੈਂ ਤੁਹਾਨੂੰ ਦੱਸਦਾ ਵਾਂ, ਅਗਰ ਆਹ ਦੋਵੇਂ ਇੰਜਾਂ 'ਚ ਮਾਰੋਗੇ, ਇਹ ਦੇਖੋ ਜੀ ਚੋਟ ਆਉਂਦੀ ਪਈ ਹੈ, ਜੇ ਦੋਵੇਂ ਇੰਜਾਂ 'ਚ ਵੱਜਦੇ ਰਹਿਣਗੇ ਤਾਂ ਗਰਮੀ ਤੇ ਤਕਲੀਫ ਵੱਧਦੀ ਰਹੇਗੀ। ਜੇ ਇੰਜਾਂ 'ਚ ਹੋ ਰਿਹਾ ਤਾਂ ਇੱਕ ਜਣਾ ਇੰਜ ਕਰ ਦੇਵੇ, ਇੱਕ ਪਾਸਾ ਠੰਡਾ ਹੋ ਜਾਵੇ, ਕੰਮ ਉੱਥੇ ਹੀ। ਯਾਨੀ ਕਿ ਮੈਂ ਇਹ ਕਹਾਂਗਾ ਕਿ ਤੁਸੀਂ ਅਕਸਰ ਜਜ਼ਬਾਤ 'ਚ ਫੈਸਲੇ ਨਾ ਕਰਿਆ ਕਰੋ, ਜਜ਼ਬਾਤ 'ਚ ਆਪਣਾ ਮਨਵਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਯਾਨੀ ਕਿ ਮੈਂ ਜਿੰਨੀਆਂ ਵੀ ਗੱਲਾਂ ਇਮਰਾਨ ਭਾਈ ਦੱਸੀਆਂ ਉਹ ਜਿਹੜੀਆਂ ਸਾਡੇ ਮਾਸ਼ਰੇ 'ਚ ਚੱਲਦੀਆਂ ਆ ਰਹੀਆਂ। ਨਾਲੇ ਵਕਾਰ ਭਾਈ ਜਿਹੜਾ ਵਨ ਸਾਈਡਡ ਲੋਕ ਫੈਸਲਾ ਕਰ ਦਿੰਦੇ ਆ ਨਾ ਵੀ ਇੱਕੋ ਪਾਸੋਂ ਗੱਲ ਸੁਣ ਕੇ ਕਹਿਣਾ ਜੀ ਇੰਜ ਹੀ ਹੋਊਗਾ, ਉਹ ਵੀ ਸਾਨੂੰ ਨੁਕਸਾਨ ਤੇ ਉਹ ਹੁੰਦਾ ਵੀ ਨਹੀਂ ਫਿਰ ਫੈਸਲਾ। ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਨਿੰਮ ਦੀ ਮਸ਼ਵਾਕ ਕੌੜੀ ਜ਼ਰੂਰ ਆ ਪਰ ਰੇਸ਼ੇ ਕੱਢ ਦਿੰਦੀ ਹੈ, ਯਾਨੀ ਕਿ ਦੰਦ ਦੁੰਦ ਸਾਫ਼ ਕਰ ਮੂੰਹ 'ਚ ਜਿਹੜਾ ਬਲਗਮ ਪਾਣੀ ਜੇ ਕੱਢ ਦਿੰਦੀ ਹੈ। ਵਕਤੀ ਤੌਰ ਤੁਹਾਨੂੰ ਕੌੜੀ ਲੱਗਦੀ ਹੈ ਲੇਕਿਨ ਉਹਦੇ ਆਉਣ ਵਾਸਤੇ 8-10 ਦਿਨ 15 ਦਿਨ ਵਾਸਤੇ ਤੁਹਾਡੇ ਉਹ ਯਾਨੀ ਕਿ ਤੁਹਾਨੂੰ ਉਹ ਸਟੇਬਲ ਰੱਖ ਤੁਹਾਨੂੰ ਸਹੀ ਕਰ ਜਾਂਦੀ। ਕੌੜਾ ਬੰਦਾ ਯਾਨੀ ਕਿ ਸਹੀ ਫੈਸਲਾ ਕਰਨ ਵਾਲਾ ਜਿਹੜਾ ਵਨ ਸਾਈਡਡ ਨਾ ਹੋਵੇ, ਦੋ ਪਾਸਿਓਂ ਗੱਲ ਸੁਣੇ, ਫੈਸਲਾ ਉਹ ਕਰੇ ਜਿਹੜਾ ਹੱਕ ਔਰ ਸੱਚ ਦਾ। ਵਕਤੀ ਤੌਰ ਅਗਲੇ ਨਾ ਵੀ ਮੰਨਣਗੇ, ਆਉਣ ਵਾਲੇ ਵਕਤ 'ਚ ਮੰਨਣਗੇ ਕਿ ਉਸ ਬੰਦੇ ਨੇ ਗੱਲ ਠੀਕ ਕੀਤੀ ਸੀ ਬੇਸ਼ੱਕ। ਮੈਂ ਤੇ ਇੰਨੀਆਂ ਗੱਲਾਂ ਤੁਹਾਨੂੰ ਦੱਸ ਸਕਦਾ ਹਾਂ। ਤੇ ਮੇਰੇ ਵੇਖਣ ਵਾਲੇ ਦੋਸਤਾਂ ਨੂੰ ਅਗਰ ਪਸੰਦ ਆਈਆਂ ਹੋਣ ਤੇ ਇਹਨਾਂ ਨੂੰ ਜ਼ਰੂਰ ਲਾਈਕ ਕਰਿਓ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸਿਓ ਤੇ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਨਵੇਂ ਦੋਸਤ ਜਿਹੜੇ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ, ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਅਸਲਾਮ ਅਲੈਕੁਮ।